ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਸਿੱਖਾਂ ਵੱਲੋਂ ਭਾਰਤੀ ਕੌਂਸਲੇਟ ਬਾਹਰ ਰੋਸ ਪ੍ਰਦਰਸ਼ਨ। ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਬੰਦੀ ਸਿੰਘਾਂ ਲਈ ਕੀਤੀ ਗਈ ਅਰਦਾਸ। ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਵੱਲੋਂ ਜਾਰੀ 2019 ਦੇ ਨੋਟੀਫਿਕੇਸ਼ਨ ਨੂੰ ਦਲ ਖਾਲਸਾ ਨੇ ਠਹਿਰਾਇਆ ਝੂਠਾ। ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕ ਵਾਰ ਫੇਰ ਸਿੱਖ ਜਥੇਬੰਦੀਆਂ ਨੇ ਭਾਰਤੀ ਕੌਂਸਲੇਟ ਖਿਲਾਫ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਬਰੈਂਪਟਨ ਵਿੱਚ ਸਥਿਤ ਇੱਕ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਵਿੱਚ ਭਾਰਤੀ ਕੌਂਸਲੇਟ ਵੱਲੋਂ ਕੁਝ ਦਸਤਾਵੇਜ਼ੀ ਸੇਵਾਵਾਂ ਲਈ ਕੈਂਪ ਲਾਇਆ ਗਿਆ ਸੀ। ਇਸ ਕੈਂਪ ਬਾਰੇ ਜਾਣਕਾਰੀ ਸਾਹਮਣੇ ਆਉਣ ਤੇ ਸਿੱਖ ਜਥੇਬੰਦੀਆਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਭਾਰਤੀ ਅਧਿਕਾਰੀਆਂ ਦੇ ਅਧਿਕਾਰਤ ਕੰਮਾਂ ਦੇ ਵਿਰੋਧ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਸਿੱਖ ਹੱਥਾਂ ਵਿੱਚ ਖਾਲਿਸਤਾਨ ਅਤੇ ਕੈਨੇਡਾ ਦੇ ਝੰਡੇ ਫੜ ਕੇ ਕੈਂਪ ਵਾਲੀ ਥਾਂ ਤੇ ਪਹੁੰਚੇ ਸਨ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਕੈਨੇਡੀਅਨ ਨਾਗਰਿਕ ਅਤੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਵਾਇਆ ਗਿਆ ਤੇ ਭਾਰਤੀ ਕੌਂਸਲੇਟ ਦੇ ਅਧਿਕਾਰੀ ਇਸ ਕਤਲ ਵਿੱਚ ਸ਼ਾਮਿਲ ਸਨ। ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਕਾਤਲਾਂ ਨੂੰ ਸਿੱਖ ਗੁਰਦੁਆਰਾ ਸਾਹਿਬਾਨਾਂ ਦੀ ਵਰਤੋਂ ਕਰਨ ਦਾ ਕੋਈ ਹੱਕ ਨਹੀਂ ਹੈ। ਗੌਰਤਲਬ ਹੈ ਕਿ ਕੈਨੇਡਾ ਸਮੇਤ ਕਈ ਮੁਲਕਾਂ ਦੀਆਂ ਵੱਡੀਆਂ ਗੁਰਦੁਆਰਾ ਕਮੇਟੀਆਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਵਿੱਚ ਭਾਰਤੀ ਅਧਿਕਾਰੀਆਂ ਦੇ ਆਫੀਸ਼ੀਅਲ ਦਾਖਲੇ ਤੇ ਪਾਬੰਦੀ ਲਗਾ ਚੁੱਕੀਆਂ ਹਨ। ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਦੇ ਪ੍ਰਬੰਧਕਾਂ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕੈਮਰੇ ਤੇ ਕੋਈ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਇੱਥੇ ਬਰੈਂਪਟਨ ਦੇ ਵਿੱਚ ਮੇਫੀਲਡ ਗੁਰਦੁਆਰਾ ਇੱਕ ਵੱਜਦਾ ਹੈਗਾ, ਮੇਫੀਲਡ ਏਅਰਪੋਰਟ ਰੋਡ ਦੇ ਉੱਤੇ ਸਾਨੂੰ ਪਤਾ ਲੱਗਿਆ ਸੀ ਕਿ ਇੰਡੀਅਨ ਕੌਂਸਲੇਟ ਨੇ ਇੱਥੇ ਆ ਕੇ ਕੋਈ ਕੈਂਪ ਲਾਉਣਾ। ਸੋ ਉਹਦੇ ਸੰਬੰਧ ਦੇ ਵਿੱਚ ਇੱਥੇ ਜਿਹੜੇ ਸੰਘਰਸ਼ੀ ਸਿੱਖ ਆ ਇੱਥੋਂ ਬਰੈਂਪਟਨ ਦੇ, ਉਹ ਇੱਥੇ ਅੱਜ ਪਹੁੰਚੇ ਹੋਏ ਆ। ਅਸੀਂ ਉਹ ਕੌਂਸਲੇਟ ਨੂੰ ਰੋਕਣ ਦੇ ਲਈ, ਔਰ ਅਸੀਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹਾਂ ਕਿ ਇੱਥੇ ਕਾਫੀ ਗਿਣਤੀ ਦੇ ਵਿੱਚ ਪੁਲਿਸ ਵੀ ਮੌਜੂਦ ਆ ਔਰ ਆਪਣੇ ਸਿੰਘ ਵੀ ਮੌਜੂਦ ਆ। ਅਸੀਂ ਇੱਥੋਂ ਜਿਹੜਾ ਕੌਂਸਲੇਟ ਆ ਉਹਨੂੰ ਇੱਥੋਂ ਬੰਦ ਕਰ ਰਹੇ ਹਾਂ ਜੀ। ਇਹ ਜੀ ਇੱਕ ਬੰਦੇ ਦੀ ਪ੍ਰਾਈਵੇਟ ਪ੍ਰਾਪਰਟੀ ਆ, ਜਿਹੜਾ ਕਿਸੇ ਦੇ ਨਾਲ ਵੀ ਮਿਲ ਕੇ ਨਹੀਂ ਚੱਲਦੇ। ਇਹਨਾਂ ਦਾ ਪਹਿਲਾਂ ਐਫੀਲੀਏਸ਼ਨ ਹੁੰਦੀ ਸੀ ਅੰਟੇਰੀਓ ਸਿੱਖ ਗੁਰਦੁਆਰਾ ਕੌਂਸਲ ਦੇ ਨਾਲ। ਅੰਟੇਰੀਓ ਗੁਰਦੁਆਰਾ ਕਮੇਟੀ ਨਾਲ ਇਹ ਕਦੇ ਵੀ ਨਹੀਂ ਰਹੇ, ਔਰ ਅੰਟੇਰੀਓ ਗੁਰਦੁਆਰਾ ਕਮੇਟੀ ਦੇ ਜਿੰਨੇ ਗੁਰਦੁਆਰਾ ਸਾਹਿਬ ਉਹਨਾਂ ਦੇ ਵਿੱਚ ਹਾਲੇ ਵੀ ਉਹ ਜਿਹੜੀ ਕਾਲ ਆ, ਉਹ ਜਿਹੜਾ ਬੈਨ ਆ, ਉਸੇ ਤਰ੍ਹਾਂ ਹੀ ਉਹ ਮੌਜੂਦ ਆ ਜੀ। ਔਰ ਉਹ ਕਿਸੇ ਵੀ ਅੰਟੇਰੀਓ ਗੁਰਦੁਆਰਾ ਕਮੇਟੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੰਡੀਅਨ ਕੌਂਸਲੇਟ ਜਾਂ ਉਹਦਾ ਕੋਈ ਵੀ ਨੁਮਾਇੰਦਾ ਨਹੀਂ ਆ ਸਕਦਾ। ਇਹ ਸਾਥੋਂ ਬਾਹਰ ਹੀ ਹੋ ਕੇ ਚੱਲਦੇ ਆ ਜੀ। ਇਸ ਕਰਕੇ ਇਹਨਾਂ ਨੇ ਇਹ ਜਿਹੜਾ ਕੌਂਸਲੇਟ ਇੱਥੇ ਅੱਜ ਸੱਦਿਆ। ਹੁਣ ਇੱਥੇ ਅੱਜ ਇੱਕ ਰਿਲੀਜੀਅਸ ਪਲੇਸ ਆ ਸਿੱਖਾਂ ਦਾ, ਇੱਥੇ ਇਹਨਾਂ ਦਾ ਕੀ ਕੰਮ ਹੈਗਾ। ਔਰ ਅਸੀਂ ਜਿਹੜੀ ਇੱਥੋਂ ਦੀ ਪੁਲਿਸ ਆ, ਲੋਕਲ ਇੱਥੋਂ ਦੇ ਨੁਮਾਇੰਦੇ ਆ, ਉਹਨਾਂ ਨੂੰ ਮਿਲ ਕੇ ਵੀ ਇਹ ਗੱਲ ਕੀਤੀ ਆ ਕਿ ਜਿਹੜੇ ਇੰਡੀਅਨ ਗੌਰਮੈਂਟ ਆ ਉਹ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ, ਰਿਲੀਜੀਅਸ ਮਾਮਲਿਆਂ ਦੇ ਵਿੱਚ ਉਹ ਇੰਟਰਫੇਅਰ ਕਰਦੇ ਆ। ਅੱਜ ਜਿਹੜਾ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ, ਅੱਜ ਸਿੱਖ ਸੰਗਤਾਂ ਜਿਹੜੀਆਂ ਹੈਗੀਆਂ ਸਿੱਖ ਹੈਰੀਟੇਜ ਸੈਂਟਰ ਏਅਰਪੋਰਟ ਰੋਡ ਦੇ ਉੱਤੇ, ਜਿੱਥੇ ਕਿ ਭਾਰਤੀ ਸਰਾਫਤਖਾਨੇ ਵੱਲੋਂ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਅਸੀਂ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਆ ਕੇ ਜਿਹੜੇ ਕੋਈ ਉਹਨਾਂ ਨਾਲ ਕੋਈ ਕਾਰਵਾਈ ਸਰਟੀਫਿਕੇਟਸ ਵਗੈਰਾ ਡਿਲੀਵਰ ਕਰਨੇ ਹੈਗੇ ਆ, ਉਹਦੇ ਸੰਬੰਧ ਦੇ ਵਿੱਚ ਇੱਥੇ ਦਾ ਪ੍ਰੋਗਰਾਮ ਅਨਾਉਂਸ ਕੀਤਾ ਸੀ ਉਹਨਾਂ ਨੇ ਪਬਲਿਕ ਦੇ ਵਿੱਚ। ਸੋ ਕਿਉਂਕਿ ਜਿਹੜੀ ਭਾਰਤੀ ਸਰਕਾਰ ਜਿਹੜੀ ਹੈਗੀ ਆ, ਭਾਰਤੀ ਸਟੇਟ ਜਿਹੜੀ ਹੈਗੀ ਆ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਗੁਰਦੁਆਰੇ ਦੇ ਪ੍ਰਧਾਨ ਨੂੰ ਮਾਰਨ ਦੇ ਲਈ ਜਿਹੜੀ ਹੈਗੀ ਆ ਉਹਨਾਂ ਦੀਆਂ ਏਜੰਸੀਆਂ ਦਾ ਹੱਥ ਹੈਗਾ। ਸੋ ਇਸ ਕਰਕੇ ਜਿਹੜਾ ਹੈਗਾ ਜਿਹੜੀ ਗੁਰਦੁਆਰਿਆਂ ਦੇ ਵਿੱਚ ਜਿਹੜੀ ਹੈਗੀ ਆ ਉਹ ਭਾਰਤੀ ਸਟੇਟ ਦੇ ਜਿਹੜੇ ਨੁਮਾਇੰਦੇ ਹੈਗੇ ਆ, ਅਸੀਂ ਉਹਨਾਂ ਨੂੰ ਹਰਗਿਜ਼ ਅਲਾਓ ਨਹੀਂ ਕਰਦੇ ਹੈਗੇ, ਕਿਉਂਕਿ ਗੁਰਦੁਆਰੇ ਜਿਹੜੇ ਹੈਗੇ ਆ ਉਹ ਸਿੱਖਾਂ ਦੀ ਆਪਣੀ ਸਟੇਟ ਹਨ, ਸਿੱਖਾਂ ਦੇ ਆਪਣੇ ਅਦਾਰੇ ਹਨ। ਆਪਣੀ ਸਟੇਟ ਦੇ ਵਿੱਚ ਜਿਹੜੇ ਸਿੱਖ ਹੈਗੇ ਆ ਉਹ ਭਾਰਤੀ ਸਟੇਟ ਨੂੰ ਐਂਟਰ ਹੋਣ ਦੀ ਹਰਗਿਜ਼ ਜਿਹੜੀ ਇਜਾਜ਼ਤ ਨਹੀਂ ਦਿੰਦੇ ਹੈਗੇ। ਸੋ ਇਸ ਕਰਕੇ ਅੱਜ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਹੈਗੀਆਂ। ਸੰਗਤਾਂ ਦੇ ਵਿੱਚ ਬੜਾ ਜੋਸ਼ ਹੈਗਾ, ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਜਿਹੜਾ ਹੈਗਾ ਪ੍ਰੋਟੈਸਟ ਕੀਤਾ ਹੈਗਾ। ਅਸੀਂ ਸੰਗਤਾਂ ਨੂੰ, ਇੱਥੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਵਧਾਈ ਵੀ ਦਿੰਦੇ ਹੈਗੇ ਹਾਂ ਕਿ ਇਸੇ ਤਰ੍ਹਾਂ ਆਪਾਂ ਆਉਣ ਵਾਲੇ ਸਮੇਂ ਵਿੱਚ ਵੀ ਜਿੱਥੇ ਵੀ ਜਿਹੜਾ ਭਾਰਤੀ ਸਰਕਾਰ ਦੇ ਜਿਹੜੇ ਨੁਮਾਇੰਦੇ ਹੈਗੇ ਆ ਗੁਰਦੁਆਰਿਆਂ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰਨਗੇ, ਆਪਾਂ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਉਹਨਾਂ ਨੂੰ ਸਟਾਪ ਕਰਾਂਗੇ। ਜਿੰਨਾ ਚੈੱਕ ਜਿਹੜਾ ਹੈਗਾ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਉਹਦੀ ਜਿਹੜੀ ਜ਼ਿੰਮੇਵਾਰੀ ਆ ਭਾਰਤੀ ਸਰਕਾਰ ਨਹੀਂ ਲੈਂਦੀ ਹੈਗੀ, ਉਹਨਾਂ ਨੂੰ ਕਟਹਿਰੇ ਦੇ ਵਿੱਚ ਨਹੀਂ ਖੜਾ ਕੀਤਾ ਜਾਂਦਾ, ਜਿੰਨਾ ਚਿਰ ਉਹਨਾਂ ਨੂੰ ਸਜ਼ਾਵਾਂ ਨਹੀਂ ਹੁੰਦੀਆਂ ਹੈਗੀਆਂ ਉਹਨਾਂ ਚਿਰ ਇਸੇ ਤਰ੍ਹਾਂ ਅਸੀਂ ਭਾਰਤੀ ਸਟੇਟ ਦੇ ਨੁਮਾਇੰਦਿਆਂ ਦਾ ਵਿਰੋਧ ਕਰਦੇ ਰਹਾਂਗੇ। ਸੋ ਸਮੁੱਚੀ ਸੰਗਤ ਜਿਹੜੀ ਇੱਥੇ ਪਹੁੰਚੀ ਆ ਉਹਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਹਾਂ। ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਆਪਾਂ ਜਿਹੜਾ ਸ਼ਾਂਤੀਪੂਰਵਕ ਰਹਿ ਕੇ ਭਾਰਤੀ ਨੁਮਾਇੰਦਿਆਂ ਦਾ ਜਿਹੜਾ ਪ੍ਰੋਟੈਸਟ ਕਰਨਾ, ਉਹਨਾਂ ਦਾ ਵਿਰੋਧ ਕਰਨਾ ਹੈਗਾ। ਬੀਤੇ ਕੱਲ੍ਹ ਸਿੱਖ ਸੰਘਰਸ਼ ਦੌਰਾਨ ਪਾਏ ਯੋਗਦਾਨ ਲਈ ਲੰਮੇ ਸਮੇਂ ਤੋਂ ਇੰਡੀਆ ਹਕੂਮਤ ਵੱਲੋਂ ਕੈਦ ਕੀਤੇ ਗਏ ਬੰਦੀ ਸਿੰਘਾਂ ਅਤੇ ਇਸ ਵਰ੍ਹੇ ਦੇ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਕੀਤੇ ਗਏ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਰਿਹਾਈ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਗਈ। ਇਸ ਦੌਰਾਨ ਸਰਕਾਰੀ ਪ੍ਰਸ਼ਾਸਨ ਦੀ ਅਗਵਾਈ ਨੇ ਇਸ ਵਹੀਰ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਪ੍ਰਸ਼ਾਸਨ ਵੱਲੋਂ ਪੰਜਾਬ ਦੇ ਵੱਖ-ਵੱਖ ਭਾਗਾਂ ਤੋਂ ਇਸ ਅਰਦਾਸ ਦੇ ਵਹੀਰ ਵਿੱਚ ਸ਼ਾਮਿਲ ਹੋਣ ਲਈ ਆ ਰਹੇ ਸਿੱਖਾਂ ਨੂੰ ਰੋਕਿਆ ਗਿਆ।
ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਇਸ ਪ੍ਰੋਗਰਾਮ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਦੇ ਬਾਵਜੂਦ ਸਿੱਖ ਸੰਗਤਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਿਸ ਲਈ ਉਹਨਾਂ ਨੇ ਸਭ ਦਾ ਧੰਨਵਾਦ ਵੀ ਕੀਤਾ। ਪਹਿਲਾਂ ਤੇ ਗੁਰੂ ਮਹਾਰਾਜ ਦਾ ਬਹੁਤ ਕਟਾਨਕੋਟ ਸ਼ੁਕਰ ਆ, ਜਿਨ੍ਹਾਂ ਨੇ ਇੰਨੀਆਂ ਰੋਕਾਂ ਦੇ ਬਾਵਜੂਦ ਵੀ ਲੋਕਾਂ ਨੂੰ ਇੱਥੇ ਪਹੁੰਚਾਇਆ ਆਪਣੇ ਦਰ ਤੇ ਲਿਆਂਦਾ। ਤੇ ਬਾਕੀ ਸੰਗਤ ਦਾ ਵੀ, ਸੰਗਤ ਨੇ ਵੀ ਬੜੇ ਕਸ਼ਟ ਝੱਲ ਕੇ ਇੱਥੇ ਪਹੁੰਚੀ ਆ। ਇਹਨਾਂ ਲੋਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ, ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਔਰ ਬਹੁਤ ঋਣੀ ਰਵਾਂਗੇ ਇਹਨਾਂ ਦੇ ਕਿ ਇਹਨਾਂ ਨੇ ਇਹਨਾਂ ਮੁਸ਼ਕਲਾਂ ਝੱਲ ਕੇ ਵੀ ਇੱਥੇ ਪਹੁੰਚ ਬੇਵਜ੍ਹਾ ਤੋਂ ਕੋਈ ਇੱਥੇ ਸ਼ਾਂਤੀਪੂਰਵਕ ਅਰਦਾਸ ਕਰਨੀ ਗੁਰੂ ਘਰ 'ਚ ਸਾਨੂੰ ਉੱਥੋਂ ਵੀ ਆ ਕੇ ਰੋਕਣਾ ਤੇ ਬਹੁਤ ਮਾੜੀ ਗੱਲ ਹੈ। ਅਸੀਂ ਸੋਚਦੇ ਹਾਂ ਕਿ ਪ੍ਰਸ਼ਾਸਨ ਨੂੰ, ਸਰਕਾਰ ਨੂੰ ਇਹਦੇ ਤੇ ਵਿਚਾਰ ਕਰਨੀ ਚਾਹੀਦੀ ਵੀ ਅਸੀਂ ਕੀ ਕਰ ਰਹੇ ਹਾਂ, ਇਹਦੇ ਨਾਲ ਲੋਕਾਂ ਨੇ ਅਸੀਂ ਕੋਈ ਭਲਾ ਕਰ ਰਹੇ ਹਾਂ ਕਿ ਨੁਕਸਾਨ ਕਰ ਰਹੇ ਹਾਂ। ਇਹ ਗੁਰੂ ਮਹਾਰਾਜ ਸਭ ਰੋਕਾਂ ਢਾਉਂਦੇ ਆ, ਜਦੋਂ ਖਾਲਸਾ ਚੱਲ ਪੈਂਦਾ ਫਿਰ ਉਹਨੂੰ ਕੌਣ ਰੋਕਣ ਵਾਲਾ ਵਾ। ਇਸ ਕਰਕੇ ਚਲੋ ਗੁਰੂ ਮਹਾਰਾਜ ਦਾ ਕਟਾਨਕੋਟ ਸ਼ੁਕਰ ਹੈ, ਸੰਗਤਾਂ ਦਾ ਵੀ ਜਿਨ੍ਹਾਂ ਨੇ ਹਿੰਮਤ ਰੱਖੀ, ਨਹੀਂ ਪਿਛਾਂਹ ਨਹੀਂ ਮੁੜੇ, ਇੱਥੇ ਪਹੁੰਚੇ, ਉਹਨਾਂ ਦਾ ਬਹੁਤ ਧੰਨਵਾਦ ਹੈ। ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਆਉਣ ਵਾਲੀਆਂ ਨੇ, ਤੁਸੀਂ ਕੋਈ ਅਪੀਲ ਕਰਨੀ ਚਾਹੋਗੇ? ਨਹੀਂ ਜੀ, ਅਸੀਂ ਉਹਦੇ ਬਾਰੇ 'ਚ ਕੋਈ ਅਪੀਲ ਨਹੀਂ ਕਰਦੇ। ਜਦੋਂ ਕੋਈ ਆਊਗੀ ਫਿਰ ਵੀ ਅਸੀਂ ਸਾਡੀ ਇਹੋ ਅਪੀਲ ਰਹੂਗੀ ਕਿ ਜਿਹੜੇ ਚੰਗੇ ਉਮੀਦਵਾਰ ਆ ਉਹ ਕਿਸੇ ਪਾਰਟੀ 'ਚ ਹੀ ਹੋਣ, ਉਹਨਾਂ ਦਾ ਸਹਿਯੋਗ। ਬਹੁਤ ਸਾਨੂੰ ਸੰਗਤਾਂ ਦਾ ਸਹਿਯੋਗ ਮਿਲਿਆ ਵਾ, ਕਿਉਂਕਿ ਸਮੂਹ ਬੰਦੀ ਸਿੰਘਾਂ ਦੀ ਅਰਦਾਸ ਸੀ ਤੇ ਬਹੁਤ ਸੰਗਤਾਂ ਨੇ ਸਾਥ ਦਿੱਤਾ ਹੈ। ਬਹੁਤ ਸੰਗਤਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਬਹੁਤ ਹੀ ਸੰਗਤਾਂ ਜਿਹੜੀਆਂ ਵਿਚਾਰੀਆਂ ਪੁਲਿਸ ਨੂੰ ਰੋਕਣ ਦੇ ਬਾਵਜੂਦ ਵੀ ਇੱਥੇ ਪਹੁੰਚੀਆਂ, ਤੇ ਅਸੀਂ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਪੁਲਿਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਸੰਗਤਾਂ ਦਾ ਇਕੱਠ ਨਾ ਹੋ ਸਕੇ, ਪਰ ਫਿਰ ਵੀ ਸੰਗਤਾਂ ਵਿਚਾਰੀਆਂ ਰਾਤ ਕਿੱਦਾਂ ਪਤਾ ਨਹੀਂ ਔਖੀਆਂ ਬੱਸਾਂ ਤੇ ਕਿੱਦਾਂ ਪਹੁੰਚੀਆਂ। ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਸਾਰੀਆਂ ਜਥੇਬੰਦੀਆਂ ਵੀ ਜਿੰਨੀਆਂ ਪਹੁੰਚੀਆਂ ਉਹਨਾਂ ਵੀ ਸਾਰੀਆਂ ਦਾ ਧੰਨਵਾਦ ਕਰਦੇ ਹਾਂ। ਅਸੀਂ ਜਿੰਨੇ ਵੀ ਜੋ ਸਾਰੇ ਪੰਥ ਦੇ ਪਹੁੰਚੇ ਆ, ਸਾਰੇ ਪੰਥ ਦਾ ਧੰਨਵਾਦ ਕਰਦੇ ਆ। ਇਹ ਤਾਂ ਰਵੱਈਆ ਤੁਸੀਂ ਆਪ ਹੀ ਸਮਝੋ ਕਿ ਉਹਨਾਂ ਨੂੰ ਗੁਰੂ ਘਰ ਜਾਣ ਤੋਂ ਵੀ ਰੋਕਣ ਦੇ। ਉਹਨਾਂ ਦਾ ਰਵੱਈਆ ਤਾਂ ਇੱਦਾਂ ਕਿ ਉਹਨਾਂ ਸਾਡਾ ਪਿੰਡ ਕੱਲ੍ਹ ਛਾਉਣੀ 'ਚ ਜਿੱਦਾਂ ਤਬਦੀਲ ਕਰ ਦਿੱਤਾ। ਇੰਨੀ ਪੁਲਿਸ ਸੀ, ਉਨੀ ਸੰਗਤ ਨਹੀਂ ਸੀ ਜਿੰਨੀ ਪੁਲਿਸ ਸੀ ਉੱਥੇ। ਜਿਹੜੀਆਂ ਅਸੀਂ ਗੱਡੀਆਂ ਕਿਰਾਏ 'ਤੇ ਲਿਆਂਦੀਆਂ ਉਹ ਵੀ ਉਹਨਾਂ ਵਾਪਸ ਕਰਤੀਆਂ। ਇੰਨੀ ਸਾਡੀ ਸੰਗਤ ਉੱਥੇ ਖੱਜਲ ਖਰਾਬ ਹੋਈ ਵੀ ਜਿਹੜੀ ਕਹਿਣ ਦੀ ਗੱਲ ਨਹੀਂ। ਹੁਣ ਇਹ ਸਰਕਾਰਾਂ ਨੂੰ ਆਪ ਹੀ ਚਾਹੀਦਾ ਕਿ ਇੰਨਾ ਅਸੀਂ ਡਰ ਕੇ ਤੇ ਰਹਿਣਾ ਹੀ ਨਹੀਂ ਹੈ ਵੀ ਜਿੰਨਾ ਇਹ ਮਤਲਬ ਡਰਾਉਣਾ ਚਾਹੁੰਦੇ ਆ। ਫਿਰ ਇੱਕ ਦਿਨ ਸਾਨੂੰ ਤੇ ਸੜਕਾਂ 'ਤੇ ਆਉਣਾ ਹੀ ਪੈਣਾ ਜੇ ਇਸ ਤਰ੍ਹਾਂ ਕਰਨਗੇ। ਤੇ ਇਹ ਸੋਚਣ ਵੀ ਗੁਰੂ ਘਰੋਂ ਜਾਣ ਤੋਂ ਨਹੀਂ ਰੋਕ ਨਹੀਂ ਸਕਦੇ, ਤੇ ਨਾ ਹੀ ਰੁਕਣਾ ਹੀ ਕੁਛ ਵੀ ਇਹ ਕਰਨ। ਇਹਨਾਂ ਦੋ ਕੁਛ ਬੰਦੇ ਸਾਡੇ ਚੁੱਕੇ ਵੀ ਆ, ਬਾਜੇ ਖਾਨੇ ਦੇ ਡੈਡੀ ਨੂੰ ਚੁੱਕ ਲਿਆ, ਗੁਰਮੀਤ ਦੇ ਬੁੱਕਣ ਵਾਲੇ ਦੇ ਘਰ ਪੁਲਿਸ ਗਈ, ਕੁਲਵੰਤ ਦੇ ਘਰ ਪੁਲਿਸ ਗਈ, ਤੇ ਇਹਨਾਂ ਨੇ ਬਹੁਤ ਉਹਨਾਂ ਨਾਲ ਬਦਸਲੂਕੀ ਨਾਲ ਮਤਲਬ ਬੋਲੇ ਆ, ਬਹੁਤ ਗਲਤ ਬੋਲੇ ਪੁਲਿਸ ਵਾਲੇ ਵੀ ਜਿਹੜੇ ਉਹਨਾਂ ਦੇ ਘਰ ਜਾ ਕੇ। ਪਰਿਵਾਰ ਤੇ ਸਮੁੱਚੀ ਸੰਗਤ ਚੜ੍ਹਦੀ ਕਲਾ 'ਚ ਜੀ ਪੂਰੀ? ਹਾਂਜੀ ਹਾਂਜੀ, ਸਮੁੱਚੀ ਸੰਗਤ ਸਾਰਾ ਪਰਿਵਾਰ ਚੜ੍ਹਦੀ ਕਲਾ 'ਚ। ਅਗਲੇ ਪ੍ਰੋਗਰਾਮ ਦੀ ਜੇਕਰ ਗੱਲ ਕੀਤੀ ਜਾਵੇ, ਅਗਲਾ ਪ੍ਰੋਗਰਾਮ ਸਾਡਾ 3 ਤਰੀਕ ਨੂੰ ਸਾਬੋ ਕੀ ਤਲਵੰਡੀ, ਐਤਵਾਰ 3 ਦਸੰਬਰ ਨੂੰ ਇੱਦਾਂ ਹੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਬਾਅਦ 'ਚ 11 ਵਜੇ ਅਰਦਾਸ ਕੀਤੀ ਜਾਊਗੀ। ਸਾਰੀ ਸੰਗਤ ਇੱਦਾਂ ਹੀ ਹੁੰਮ ਹਮਾ ਕੇ, ਸੰਗਤ ਦੇ ਚਰਨਾਂ 'ਚ ਬੇਨਤੀ ਕਿ ਸਾਰੀ ਸੰਗਤ ਇੱਦਾਂ ਹੁੰਮ ਹਮਾ ਕੇ ਪਹੁੰਚੇ। ਸਰਕਾਰਾਂ ਨੂੰ ਪਤਾ ਲੱਗੇ ਕਿ ਇਹ ਸੰਗਤ ਹੈਗੀ ਹੈ ਜੀ, ਜੀਂਦੀ ਜਾਗਦੀ ਆ। ਇਕੱਠ ਇੰਨਾ ਵੱਡਾ ਹੋਏ ਕਿ ਉਹਨਾਂ ਨੂੰ ਪਤਾ ਲੱਗੇ। ਦਲ ਖਾਲਸਾ ਨੇ ਦੋਸ਼ ਲਾਇਆ ਹੈ ਕਿ 2019 ਵਿੱਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਮੋਦੀ ਸਰਕਾਰ ਨੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਉਹ ਦਰਅਸਲ ਸਿੱਖਾਂ ਨਾਲ ਛਲ ਕੀਤਾ ਗਿਆ ਸੀ। ਪਾਰਟੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪ੍ਰੋਫੈਸਰ ਭੁੱਲਰ ਸਮੇਤ 8 ਨਜ਼ਰਬੰਦੀਆਂ ਨੂੰ ਰਿਹਾ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖਤਮ ਕਰਨ ਦਾ ਨੋਟੀਫਿਕੇਸ਼ਨ ਸਪਸ਼ਟ ਆਦੇਸ਼ ਨਹੀਂ ਸੀ, ਬਲਕਿ ਸੰਬੰਧਿਤ ਸਰਕਾਰਾਂ ਤੇ ਯੂਟੀ ਪ੍ਰਸ਼ਾਸਨ ਦੇ ਨਾਮ ਕੇਵਲ ਸਿਫਾਰਸ਼ੀ ਲੈਟਰ ਸੀ। ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖਤਮ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਿਫਾਰਿਸ਼ ਕੀਤੀ ਗਈ, ਜੋ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਆਉਂਦਾ ਹੈ, ਜਿਸ ਉੱਤੇ 4 ਸਾਲ ਬਾਅਦ ਵੀ ਕੋਈ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦਿੱਲੀ ਦਾ ਲੈਫਟੀਨੈਂਟ ਗਵਰਨਰ, ਜਿਸ ਦੀਆਂ ਸੇਵਾਵਾਂ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਹਨ, ਪ੍ਰੋਫੈਸਰ ਭੁੱਲਰ ਨੂੰ ਰਿਹਾ ਕਰਨ ਦੀ ਸੰਵਿਧਾਨਕ ਤਾਕਤ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸਪਸ਼ਟ ਗੱਲ ਇਹ ਹੈ ਕਿ ਜਿਹੜਾ ਪ੍ਰਸ਼ਾਸਨ ਸਿੱਧਾ ਕੇਂਦਰ ਦੇ ਅਧੀਨ ਹੈ, ਉਸ ਨੂੰ ਸਿੱਧਾ ਤੇ ਸਪਸ਼ਟ ਹੁਕਮ ਦੇਣ ਦੀ ਥਾਂ ਗੱਲ ਘੁਮਾ ਫਿਰਾ ਕੇ ਕੀਤੀ ਗਈ ਹੈ, ਜਿਸ ਤੋਂ ਕੇਂਦਰ ਦੀ ਸਿੱਖ ਭਾਵਨਾਵਾਂ ਪ੍ਰਤੀ ਬਦਨੀਤੀ ਸਾਫ਼ ਦਿਖਦੀ ਹੈ। ਆਪਣੀ ਗੱਲ ਦੀ ਪ੍ਰੋੜਤਾ ਲਈ ਉਨ੍ਹਾਂ ਵਿਅੰਗ ਕੱਸਦਿਆਂ ਪੁੱਛਿਆ ਕਿ 2019 ਦੇ ਨੋਟੀਫਿਕੇਸ਼ਨ ਦੀਆਂ ਸਿਫਾਰਸ਼ਾਂ ਜੇਕਰ 4 ਸਾਲ ਬਾਅਦ ਵੀ ਕੇਂਦਰ ਅਧੀਨ ਆਉਂਦੇ ਪ੍ਰਸ਼ਾਸਨ ਵੱਲੋਂ ਲਾਗੂ ਨਹੀਂ ਹੋਈਆਂ ਤਾਂ ਦੋਸ਼ ਕਿਸ ਦਾ ਸਮਝਿਆ ਅਤੇ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਨੋਟੀਫਿਕੇਸ਼ਨ ਵਿੱਚ ਵਰਿਆਮ ਸਿੰਘ ਅਤੇ ਹਰਜਿੰਦਰ ਸਿੰਘ ਦੇ ਨਾਮ ਸ਼ਾਮਿਲ ਕੀਤੇ ਗਏ ਹਨ, ਜਦਕਿ ਹਰਜਿੰਦਰ ਸਿੰਘ ਪਹਿਲਾਂ ਹੀ ਰਿਹਾ ਹੋ ਚੁੱਕੇ ਸਨ ਅਤੇ ਵਰਿਆਮ ਸਿੰਘ ਜ਼ਮਾਨਤ ਤੇ ਬਾਹਰ ਆ ਚੁੱਕੇ ਸਨ। ਉਨ੍ਹਾਂ ਇਲਜ਼ਾਮ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਇਹ ਨੋਟੀਫਿਕੇਸ਼ਨ ਇੱਕ ਤਰ੍ਹਾਂ ਦਾ ਸਿੱਖ ਕੌਮ ਨਾਲ ਮਖੌਲ ਸੀ। ਸਰਕਾਰ ਦੀ ਬੇਇਨਸਾਫੀ ਸਾਫ਼ ਝਲਕ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ 26 ਲੱਖ ਦਸਤਖਤਾਂ ਵਾਲਾ ਮੈਮੋਰੈਂਡਮ ਗਵਰਨਰ ਨੂੰ ਸੌਂਪੇ ਜਾਣ ਦਾ ਹਵਾਲਾ ਦਿੰਦਿਆਂ ਦਲ ਖਾਲਸਾ ਆਗੂਆਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਅਜੇ ਵੀ ਕੋਈ ਆਸ ਉਮੀਦ ਨਹੀਂ ਹੈ ਕਿ ਕੇਂਦਰ ਸਰਕਾਰ ਬੰਦੀ ਸਿੰਘਾਂ ਨਾਲ ਇਨਸਾਫ ਕਰੇਗੀ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਰਿਹਾਈਆਂ ਸਿੱਖ ਆਵਾਮ ਦੇ ਜ਼ੋਰ ਅਤੇ ਪ੍ਰਭਾਵ ਅਤੇ ਨਾਲ-ਨਾਲ ਕਾਨੂੰਨੀ ਚਾਰਾਜੋਈ ਰਾਹੀਂ ਹੀ ਸੰਭਵ ਹੋ ਸਕਣਗੀਆਂ।
ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਨੂੰ ਕੇਂਦਰ ਸਰਕਾਰ ਕੋਲੋਂ ਭਾਈ ਰਾਜੋਆਣਾ ਦੀ ਅਪੀਲ ਵਾਪਸ ਲੈਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਵਰਗੇ ਕੌਮੀ ਜੁਝਾਰੂ ਯੋਧਿਆਂ ਲਈ ਸਰਕਾਰ ਕੋਲੋਂ ਰਹਿਮ ਮੰਗਣੀ ਸਿੱਖੀ ਸਿਧਾਂਤਾਂ ਤੇ ਕੌਮੀ ਸਵੈ-ਮਾਣ ਦੇ ਅਨੁਕੂਲ ਨਹੀਂ ਹੈ। ਪਾਕਿਸਤਾਨ ਦੇ ਨਾਰੋਵਾਲ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਕੰਪਲੈਕਸ ਵਿੱਚ ਸਿੱਖ ਮਰਿਆਦਾ ਦੀ ਉਲੰਘਣਾ ਕਰਦੀ ਹੋਈ ਕਰਵਾਈ ਗਈ ਪਾਰਟੀ ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਹੈ। ਇਸ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 18 ਨਵੰਬਰ ਦੀ ਰਾਤ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ਅੰਦਰ ਜੋ ਵਾਪਰਿਆ ਉਹ ਨਿੰਦਣਯੋਗ ਹੈ। ਇਸ ਦੇ ਲਈ ਉਹ ਜਲਦੀ ਹੀ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਪੱਤਰ ਲਿਖਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੀ ਮਰਿਆਦਾ ਦੀ ਵਾਰ-ਵਾਰ ਉਲੰਘਣਾ ਕੀਤੀ ਜਾਂਦੀ ਹੈ, ਜਿਸ ਨਾਲ ਵਿਸ਼ਵ ਭਰ ਦੇ ਸਿੱਖਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਵੀ ਇਸ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੂਰਾ ਸਿੱਖ ਸਮਾਜ ਇਸ ਸ਼ਰਮਨਾਕ ਘਟਨਾ ਦੀ ਨਿੰਦਾ ਕਰਦਾ ਹੈ। ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਗੁਰੂ ਘਰ ਦੇ ਨੇੜੇ ਇੱਕ ਪਾਰਟੀ ਕੀਤੀ ਗਈ ਹੈ, ਜਿਸ ਵਿੱਚ ਮਾਸ ਦੇ ਨਾਲ ਸ਼ਰਾਬ ਵੀ ਪਰੋਸੀ ਗਈ। ਇਸ ਦੇ ਨਾਲ ਹੀ ਉੱਥੇ ਡਾਂਸ ਵੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ ਦਾ ਆਯੋਜਨ ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਮੈਨੇਜਮੈਂਟ ਵੱਲੋਂ ਕੀਤਾ ਗਿਆ ਸੀ। ਗਰੇਵਾਲ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ। ਗੁਰੂ ਘਰ ਵਿੱਚ ਅਜਿਹਾ ਕੰਮ ਕਰਨਾ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਪਾਕਿਸਤਾਨ ਦੇ ਅਧਿਕਾਰੀ ਵੀ ਇਸ ਗੱਲ ਨੂੰ ਭਲੀ ਭਾਂਤੀ ਸਮਝਦੇ ਹੋਣਗੇ ਕਿ ਜੋ ਕੁਝ ਵੀ ਹੋਇਆ ਉਸ ਨੂੰ ਲੈ ਕੇ ਸਿੱਖ ਸਮਾਜ ਚਿੰਤਾ ਵਿੱਚ ਹੈ। ਗਰੇਵਾਲ ਨੇ ਕਿਹਾ ਕਿ ਮੈਂ ਆਪਣੇ ਵੱਲੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਮੈਂਬਰ ਹੋਣ ਦੇ ਨਾਤੇ ਕਹਿੰਦਾ ਹਾਂ ਕਿ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਹੈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਭਵਿੱਖ ਵਿੱਚ ਅਜਿਹਾ ਨਾ ਹੋਵੇ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸੱਚਮੁੱਚ ਮੰਦਭਾਗਾ ਹੈ। ਪਾਕਿਸਤਾਨ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਡੇ ਲਈ ਪੂਜਾ ਸਥਾਨ ਹੈ। ਉਨ੍ਹਾਂ ਨੂੰ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਐਕਸ ਹੈਂਡਲ ਉੱਪਰ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਜਿਸ ਤਰ੍ਹਾਂ ਦੀ ਰਹਿਤ ਮਰਿਆਦਾ ਦੀ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ, ਉਸਨੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਜ਼ਾ ਉਲੰਘਣਾ ਦੀ ਨਿਸ਼ਚਿਤ ਤੌਰ ਤੇ ਰਿਪੋਰਟ ਕਰਨੀ ਚਾਹੀਦੀ ਹੈ। ਇਨ੍ਹਾਂ ਅਧਿਕਾਰੀਆਂ ਨੂੰ ਉਚਿਤ ਅਧਿਕਾਰੀਆਂ ਤੱਕ ਪਹੁੰਚਾਉਣ ਤਾਂ ਜੋ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ। ਇਸ ਸਭ ਤੋਂ ਪਵਿੱਤਰ ਸਥਾਨ ਤੇ ਰਹਿਤ ਮਰਿਆਦਾ ਦੀ ਪਾਲਣਾ ਕਰਨ ਲਈ ਪ੍ਰਭਾਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਕਰਤਾਰਪੁਰ ਦੇ ਪਵਿੱਤਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਿਹੜਾ ਸਥਾਨ ਆ, ਉਹਦੇ ਨਜ਼ਦੀਕ ਪਿਛਲੇ ਦਿਨਾਂ ਦੇ ਵਿੱਚ ਕੁਝ ਦੁਖਦਾਈ ਘਟਨਾ ਵਾਪਰੀਆਂ, ਜਿਹੜੀਆਂ ਇੱਕ ਚਰਚਾ ਦਾ ਵਿਸ਼ਾ ਨਹੀਂ, ਕਿਉਂਕਿ ਮਰਿਆਦਾ ਨਾਲ ਸੰਬੰਧਿਤ ਆ। ਉਹ ਵੀ ਅਸੀਂ ਭਾਰਤ ਸਰਕਾਰ ਨੂੰ ਵੀ ਲਿਖ ਕੇ ਭੇਜ ਰਹੇ ਹਾਂ ਤੇ ਪਾਕਿਸਤਾਨ ਦੀ ਸਰਕਾਰ ਨੂੰ ਵੀ ਲਿਖ ਕੇ ਭੇਜ ਰਹੇ ਹਾਂ ਕਿ ਉੱਥੇ ਗੁਰੂ ਘਰਾਂ ਦੀਆਂ ਜਿਹੜੀਆਂ ਮਰਿਆਦਾਵਾਂ ਆ ਉਹਨਾਂ ਨੂੰ ਜ਼ਰੂਰ ਜਿਹੜਾ ਉਹਨਾਂ ਧਿਆਨ ਵਿੱਚ ਰੱਖਿਆ ਜਾਵੇ, ਕਿਉਂਕਿ ਗੁਰਦੁਆਰਾ ਸਾਹਿਬਾਨ ਦੀ ਇੱਕ ਆਪ ਦੀ ਮਰਿਆਦਾ ਹੁੰਦੀ। ਉਹ ਮਰਿਆਦਾ ਦੇ ਤਹਿਤ ਜ਼ਰੂਰੀ ਹੁੰਦਾ ਕਿ ਉਹ ਸਾਰੀ ਮਰਿਆਦਾ ਉੱਥੇ ਲਾਗੂ ਹੋਵੇ। ਸੋ ਪਿਛਲੇ ਦਿਨ ਹੀ ਉਹ ਹੋਇਆ, ਉਹਦੀ ਰਿਪੋਰਟ ਵੀ ਅਸੀਂ ਮੰਗਾ ਰਹੇ ਹਾਂ ਤੇ ਇਹ ਵੀ ਅਸੀਂ ਮੰਗ ਕਰਦੇ ਹਾਂ ਪਾਕਿਸਤਾਨ ਸਰਕਾਰ ਤੋਂ ਵੀ ਉਹਨਾਂ ਦੀ ਉਸ ਸਥਾਨ ਦੀ ਜਿਹੜੀ ਪਵਿੱਤਰਤਾ ਆ ਉਹਨੂੰ ਜਿਹੜਾ ਆ ਉਹ ਬਰਕਰਾਰ ਰੱਖਿਆ ਜਾਵੇ। ਇੱਕ ਦੋ ਦਿਨ ਤੋਂ ਇੱਕ ਖਬਰ ਚਰਚਾ ਵਿੱਚ ਹੈ ਕਿ ਪਾਕਿਸਤਾਨ ਦੇ ਅੰਦਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਬਿਲਕੁਲ ਨੇੜੇ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਅਧੀਨ ਆਉਂਦੇ ਜਿਹੜੇ ਆ ਪ੍ਰਿੰਸਿਸ ਦੇ ਵਿੱਚ ਇੱਕ ਪਾਰਟੀ ਕੀਤੀ ਗਈ ਹੈ, ਜਿਸ ਪਾਰਟੀ ਦੇ ਵਿੱਚ ਸ਼ਰਾਬ ਦਾ ਤੇ ਹੋਰ ਜਿਹੜਾ ਮਾਸ ਮੀਟ ਦਾ ਜਿਹੜਾ ਉੱਥੇ ਪਰੋਸਿਆ ਜਾ ਰਿਹਾ ਤੇ ਉੱਥੇ ਨਾਚ ਗਾਣਾ ਹੋ ਰਿਹਾ। ਇਸ ਦੇ ਵਿੱਚ ਸਾਡੇ ਬੜੇ ਸਤਿਕਾਰਯੋਗ ਗ੍ਰੰਥੀ ਸਿੰਘ ਉਹ ਵੀ ਹਾਜ਼ਰ ਨੇ ਤੇ ਜਿਹੜੇ ਇਹ ਗੁਰਦੁਆਰਿਆਂ ਦੇ ਪ੍ਰਬੰਧਾਂ ਦੇ ਵਿੱਚ ਪਾਕਿਸਤਾਨ ਵੱਲੋਂ ਪਿਛਲੇ ਸਮੇਂ ਨੁਮਾਇੰਦਗੀ ਕਰਨ ਵਾਲੇ ਲੋਕ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਤੇ ਸਿੱਖਾਂ ਦੇ ਅੰਦਰ ਕਾਫੀ ਵੱਡੇ ਪੱਧਰ ਤੇ ਇਸ ਗੱਲ ਦੇ ਪ੍ਰਤੀ ਜਿਹੜਾ ਰੋਸ ਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧਾਂ ਦੇ ਅਧੀਨ ਆਇਆ ਜਿਹੜਾ ਪ੍ਰਿੰਸਿਸ ਆ ਉਹਦੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ, ਜਿਹੜਾ ਕਿ ਬਹੁਤ ਮਾੜੀ ਗੱਲ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਤੇ ਇੱਕ ਮਰਿਆਦਾ ਜਿਹੜੀ ਹੈ ਉਹ ਭਾਵੇਂ ਕੋਈ ਵੀ ਧਾਰਮਿਕ ਸਥਾਨ ਹੈ ਉੱਥੋਂ ਦੀ ਇੱਕ ਮਰਿਆਦਾ ਹੁੰਦੀ ਹੈ। ਸੋ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਗੱਲ ਦੇਖਣ ਵਿੱਚ ਆਉਣੀ ਸਾਡੇ ਲਈ ਬੜੀ ਮਾੜੀ ਹੈ ਤੇ ਬੜੀ ਸ਼ਰਮਨਾਕ ਹੈ। ਮੈਂ ਇਹ ਸਮਝਦਾ ਕਿ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੇ ਪ੍ਰਬੰਧਕ ਅਧਿਕਾਰੀ ਜਿਹੜੇ ਆ ਉਹ ਬੜੀ ਬਖੂਬੀ ਗੁਰਦੁਆਰਾ ਦੀ ਮਰਿਆਦਾ ਨੂੰ ਸਮਝਦੇ ਆ। ਇਹ ਜੋ ਕੁਝ ਵਾਪਰਿਆ ਇਹ ਬਹੁਤ ਮਾੜਾ। ਸਮੁੱਚਾ ਸਿੱਖ ਆਵਾਮ ਇਸ ਗੱਲ ਦੇ ਲਈ ਬਹੁਤ ਜ਼ਿਆਦਾ ਚਿੰਤਤ ਵੀ ਆ ਤੇ ਇਸ ਗੱਲ ਦਾ ਡਟਵਾਂ ਵਿਰੋਧ ਵੀ ਕਰਦਾ। ਮੈਂ ਆਪਣੇ ਵੱਲੋਂ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਹੋਣ ਦੇ ਨਾਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਇਸ ਸੰਬੰਧੀ, ਕਿਉਂਕਿ ਸਿੱਖਾਂ ਦੀ ਭਾਵਨਾ ਨਾਲ ਜੁੜਿਆ ਮੁੱਦਾ, ਇਸ ਸੰਬੰਧੀ ਜਿਹੜੀ ਹੈ ਉਹ ਆਪਣਾ ਪੱਖ ਵੀ ਸਪਸ਼ਟ ਕਰਨ ਤੇ ਜਿਹੜੇ ਲੋਕ ਇਸ ਗੱਲ ਲਈ ਦੋਸ਼ੀ ਆ ਉਹਨਾਂ ਦੇ ਖਿਲਾਫ ਆਪਣੀ ਜਿਹੜੀ ਆ
ਮਨ ਦੀ ਗੱਲ ਹੈ ਉਹ ਜ਼ਰੂਰ ਕਰਨ। ਸੋ ਤਾਂ ਕਿ ਜਿਹੜੀ ਕੋਈ ਇਸ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਸ਼ਰਾਰਤ ਜਿਹੜੀ ਹੈ ਉਹ ਨਾ ਹੋ ਸਕੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅੱਜ ਅੰਤਰਿਮ ਕਮੇਟੀ ਦੀ ਮੀਟਿੰਗ ਹੈ, ਇਸ ਗੱਲ ਦੇ ਬਾਰੇ ਵੀ ਜ਼ਰੂਰ ਉਹ ਆਪਣਾ ਜਿਹੜਾ ਮਤ ਹੈ ਉਹ ਸੰਗਤ ਦੇ ਸਾਹਮਣੇ ਰੱਖਣਗੇ। ਸੋ ਇਹ ਜਿਹੜਾ ਜੋ ਵੀ ਇਹ ਕਾਰਾ ਹੋਇਆ ਬੜਾ ਸ਼ਰਮਨਾਕ ਹੈ ਤੇ ਇਸ ਗੱਲ ਦੀ ਡਟਵੇਂ ਸ਼ਬਦਾਂ 'ਚ ਅਸੀਂ ਨਿੰਦਾ ਵੀ ਕਰਦੇ ਹਾਂ, ਨਿਖੇਧੀ ਵੀ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਇਸ ਦੇ ਖਿਲਾਫ ਕਾਰਵਾਈ ਡਟਵੀਂ ਹੋਣੀ ਚਾਹੀਦੀ ਹੈ। ਪਾਕਿਸਤਾਨ ਵਿੱਚ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੀ ਡਾਂਸ ਪਾਰਟੀ ਦੀ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੀ ਅਧਿਕਾਰੀਆਂ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਕਿ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਨੇ ਸ਼ਰਾਬ ਪੀਤੀ ਸੀ ਤੇ ਮਾਸਾਹਾਰੀ ਭੋਜਨ ਖਾਧਾ ਸੀ। PMU ਦੇ 2 ਅਧਿਕਾਰੀਆਂ ਨੇ ਦੱਸਿਆ ਹੈ ਕਿ 18 ਨਵੰਬਰ ਨੂੰ ਆਯੋਜਿਤ ਰਿਸੈਪਸ਼ਨ ਵਿੱਚ ਐਲਕੋਹਲ ਵਾਲੇ ਪਦਾਰਥ ਨਹੀਂ ਦਿੱਤੇ ਗਏ ਅਤੇ ਨਾ ਹੀ ਕੋਈ ਡਾਂਸ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਵਾਇਰਲ ਵੀਡੀਓ ਜਿਸ ਵਿੱਚ ਰਾਤ ਦੇ ਖਾਣੇ ਦੀ ਪਾਰਟੀ ਵਿੱਚ ਸ਼ਰਾਬ ਦਿਖਾਈ ਗਈ ਹੈ, ਇਹ ਇੱਕ ਐਡੀਟਡ ਵੀਡੀਓ ਹੈ ਜਿਸ ਦਾ ਇਸਤੇਮਾਲ ਉਹਨਾਂ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕੀਤਾ ਕਿ ਡਿਨਰ ਰਿਸੈਪਸ਼ਨ ਗੁਰਦੁਆਰਾ ਦਰਬਾਰ ਸਾਹਿਬ ਤੋਂ ਲਗਭਗ 2 ਕਿਲੋਮੀਟਰ ਦੂਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਕੰਪਲੈਕਸ ਵਿੱਚ ਆਯੋਜਿਤ ਕੀਤਾ ਗਿਆ ਸੀ। PMU ਨੇ ਇੱਕ ਬਿਆਨ ਵਿੱਚ ਕਿਹਾ ਕਿ ਕਰਤਾਰਪੁਰ ਦੇ ਫੇਜ਼ 2 ਦੇ ਵਿਕਾਸ ਅਤੇ ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਹਿੱਸੇਦਾਰੀ ਲਈ ਪਿਛਲੇ ਹਫ਼ਤੇ ਇੱਕ ਰਾਤ ਦੇ ਖਾਣੇ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਜ਼ਿਲ੍ਹਾ ਨਾਰੋਵਾਲ ਦੇ ਸਾਰੇ ਮਹੱਤਵਪੂਰਨ ਸਰਕਾਰੀ ਵਿਭਾਗਾਂ ਦੇ ਮੁਖੀ ਜਿਵੇਂ ਕਿ ਨਿਆਂਪਾਲਿਕਾ, ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਰੇਂਜਰਸ, ਕਸਟਮਸ, ਐਂਟੀ ਨਾਰਕੋਟਿਕਸ ਅਧਿਕਾਰੀ ਅਤੇ ਪੱਤਰਕਾਰ ਸ਼ਾਮਿਲ ਸਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਤਾਲਮੇਲ ਅਤੇ ਸਹਿਯੋਗ ਨੂੰ ਵਧਾਉਣਾ ਸੀ। ਯਮਨ ਦੇ ਹੁਤੀ ਬਾਗੀਆਂ ਨੇ ਇਜ਼ਰਾਈਲ ਨਾਲ ਸੰਬੰਧਿਤ ਭਾਰਤ ਆ ਰਹੇ ਇੱਕ ਮਾਲ ਬਰਦਾਰ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਹਾਜ਼ ਦੇ ਸਵਾਰ ਚਾਲਕ ਦਲ ਦੇ 25 ਮੈਂਬਰਾਂ ਨੂੰ ਬੰਦਕ ਬਣਾ ਲਿਆ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ। ਇਸ ਘਟਨਾ ਨਾਲ ਇਜ਼ਰਾਈਲ ਹਮਾਸ ਜੰਗ ਨੂੰ ਲੈ ਕੇ ਖੇਤਰੀ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ ਅਤੇ ਸਮੁੰਦਰੀ ਮੋਰਚੇ ਤੇ ਜੰਗ ਛਿੜਨ ਦੀ ਵੀ ਸੰਭਾਵਨਾ ਹੈ। ਈਰਾਨ ਸਮਰਥਿਤ ਹੁਤੀ ਬਾਗੀਆਂ ਨੇ ਕਿਹਾ ਹੈ ਕਿ ਉਹਨਾਂ ਨੇ ਇਜ਼ਰਾਈਲ ਨਾਲ ਸਬੰਧਾਂ ਕਾਰਨ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ ਅਤੇ ਗਾਜ਼ਾ ਦੇ ਹਮਾਸ ਸ਼ਾਸਕਾਂ ਵਿਰੁੱਧ ਇਜ਼ਰਾਈਲ ਦੀ ਮੁਹਿੰਮ ਦੇ ਅੰਤ ਤੱਕ ਕੌਮਾਂਤਰੀ ਪਾਣੀਆਂ ਵਿੱਚ ਇਜ਼ਰਾਈਲੀਆਂ ਨਾਲ ਸਬੰਧਤ ਜਾਂ ਮਾਲਕੀ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਰਹਿਣਗੇ। ਹੁਤੀ ਦੇ ਮੁੱਖ ਬੁਲਾਰੇ ਮੁਹੰਮਦ ਅਬਦੁਲ ਸਲਾਮ ਨੇ ਬਾਅਦ ਵਿੱਚ ਇੱਕ ਆਨਲਾਈਨ ਬਿਆਨ ਵਿੱਚ ਕਿਹਾ ਹੈ ਕਿ ਇਜ਼ਰਾਈਲੀ ਸਿਰਫ ਬਲ ਦੀ ਭਾਸ਼ਾ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਇਜ਼ਰਾਈਲੀ ਜਹਾਜ਼ ਨੂੰ ਫੜਨਾ ਇੱਕ ਵਿਹਾਰਕ ਕਦਮ ਹੈ ਜੋ ਕਿ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਸਮੁੰਦਰੀ ਜੰਗ ਲੜਨ ਵਿੱਚ ਯਮਨ ਦੀ ਹਥਿਆਰਬੰਦ ਸੈਨਾਵਾਂ ਦੀ ਗੰਭੀਰਤਾ ਨੂੰ ਸਾਬਤ ਕਰਦਾ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਅੱਜ ਦੀ ਕਾਰਜਕਾਰਨੀ ਦੀ ਪਲੇਠੀ ਇਕੱਤਰਤਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਵਚਨਬੱਧਤਾ ਦੁਹਰਾਉਂਦਿਆਂ ਇਸ ਸੰਬੰਧੀ ਯਤਨ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਸੰਬੰਧੀ ਸਿੱਖ ਵਿਦਵਾਨਾਂ ਅਤੇ ਵਕੀਲਾਂ ਦੀ ਇੱਕ ਬੈਠਕ 25 ਨਵੰਬਰ ਨੂੰ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ਸੱਦੀ ਗਈ ਹੈ। ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸੇ ਤਰ੍ਹਾਂ ਬਲਵੰਤ ਸਿੰਘ ਰਾਜੂਆਣਾ ਦੇ ਮਾਮਲੇ ਸੰਬੰਧੀ ਵੀ ਇੱਕ ਪੈਨਲ ਦਾ ਗਠਨ ਕੀਤਾ ਜਾ ਰਿਹਾ ਹੈ ਜੋ ਛੇਤੀ ਹੀ ਉਹਨਾਂ ਨਾਲ ਬੈਠਕ ਕਰਕੇ ਅਗਲਾ ਪ੍ਰੋਗਰਾਮ ਉਲੀਕੇਗਾ। ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਖਿਲਾਫ ਸੋਸ਼ਲ ਮੀਡੀਆ ਤੇ ਹੋ ਰਹੇ ਪ੍ਰਚਾਰ ਦੇ ਵਿਰੁੱਧ ਟਵਿੱਟਰ ਵਿਰੁੱਧ ਵੀ ਕਾਨੂੰਨੀ ਪ੍ਰਕਿਰਿਆ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਚੋਣਾਂ ਲਈ ਵੋਟਰ ਬਣਨ ਦੀ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਤਾਂ ਕਿ ਸਿੱਖਾਂ ਦੀਆਂ ਘੱਟ ਵੋਟਾਂ ਬਣ ਸਕਣ। ਸਭ ਤੋਂ ਵੱਡਾ ਭਾਵੇਂ ਅਸੀਂ ਬੰਦੀ ਸਿੰਘਾਂ ਦੇ ਮਸਲੇ ਦੇ ਵਿੱਚ ਸਿਗਨੇਚਰ ਮੁਹਿੰਮ ਸ਼ੁਰੂ ਕੀਤੀ, ਗਵਰਨਰ ਸਾਹਿਬ ਨੂੰ ਵੀ ਉਹਦਾ ਮੈਮੋਰੈਂਡਮ ਦੇ ਕੇ ਆਏ ਆ। ਉਹਨਾਂ ਦਾ ਚੰਗਾ ਹੁੰਗਾਰਾ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਜਾ ਕੇ ਇਹ ਜ਼ਰੂਰ ਤੁਹਾਡੀ ਜਿਹੜੀ ਮੰਗ ਆ ਉੱਤੇ ਜਾ ਕੇ ਪਹੁੰਚਾਊਂਗਾ। ਪਰ ਅੱਜ ਐਗਜੈਕਟਮ ਫਿਰ ਬੰਦੀ ਸਿੰਘਾਂ ਦੀ ਰਿਹਾਈ ਲਈ ਵਚਨਬੱਧਤਾ ਜਿਹੜੀ ਆਪਣੀ ਦੁਹਰਾਉਂਦੀ ਆ, ਇਹ ਅੱਜ ਐਗਜੈਕਟਿਵ ਦਾ ਫੈਸਲਾ ਸੀ ਤੇ ਇਹਦੇ ਤੇ ਲਗਾਤਾਰ ਜਿਹੜੇ ਉਹ ਯਤਨ ਜਾਰੀ ਰਹਿਣਗੇ। ਆਉਂਦੇ ਦਿਨਾਂ ਦੇ ਵਿੱਚ ਅੱਜ ਇੱਕ ਫੈਸਲਾ ਹੋਇਆ ਕਿ ਸਮੁੱਚੇ ਤੌਰ ਤੇ ਜਿਹੜੇ ਵਿਦਵਾਨ ਸੱਜਣ ਆ ਤੇ ਵਕੀਲ ਆ ਉਹਨਾਂ ਦੀ ਇੱਕ ਮੀਟਿੰਗ ਜਿਹੜੀ ਆ ਉਹ ਚੰਡੀਗੜ੍ਹ ਸੱਦੀ ਜਾਵੇ ਤਾਂ ਕਿ ਇਸ ਮੁੱਦੇ ਦੇ ਉੱਤੇ ਕੰਸੈਂਸਸ ਬਣ ਸਕੇ। ਕਿਉਂਕਿ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਸੀਗਾ ਕਲਗੀਧਰ ਨਿਵਾਸ ਵਿਖੇ ਇੱਕ ਮੀਟਿੰਗ ਜਿਹੜੀ ਆ ਉਹ ਸੱਦੀ ਜਾਊਗੀ ਜਿਹਦੇ ਵਿੱਚ ਸਾਰੇ ਮੁੱਦੇ ਜਿਹੜੇ ਆ ਉਹ ਬੈਠ ਕੇ ਡਿਸਕਸ ਕੀਤੇ ਜਾਣਗੇ। ਉਹ ਤੋਂ ਇਲਾਵਾ ਪਹਿਲਾਂ ਜਿੱਦਾਂ ਤੈਅ ਕੀਤਾ ਸੀ ਕਿ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਉਹਨਾਂ ਨਾਲ ਵੀ ਬੈਠ ਕੇ ਇੱਕ ਸਾਡਾ ਪੈਨਲ ਜਿਹੜਾ ਆ ਉਹ ਮੀਟਿੰਗ ਜਾ ਕੇ ਕਰੂਗਾ। ਉਹਦੇ ਲਈ ਵੀ ਸਾਡੇ ਜਿਹੜੇ ਉਹ ਯਤਨ ਆ ਉਹ ਅਸੀਂ ਆਰੰਭੇ ਹੋਆ, ਉਹਦੇ ਮੁਤਾਬਕ ਹੀ ਫਿਰ ਅਗਲਾ ਜਿਹੜਾ ਆ ਸਟੈਪ ਜਿਹੜਾ ਉਹ ਕੀਤਾ ਜਾਊਗਾ। ਕਰਤਾਰਪੁਰ ਦੇ
ਪਵਿੱਤਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਿਹੜਾ ਸਥਾਨ ਆ ਉਹਦੇ ਨਜ਼ਦੀਕ ਪਿਛਲੇ ਦਿਨਾਂ ਦੇ ਵਿੱਚ ਕੁਝ ਦੁਖਦਾਈ ਘਟਨਾ ਵਾਪਰੀਆਂ ਜਿਹੜੀਆਂ ਇੱਕ ਚਰਚਾ ਦਾ ਵਿਸ਼ਾ ਨਹੀਂ, ਕਿਉਂਕਿ ਮਰਿਆਦਾ ਨਾਲ ਸੰਬੰਧਿਤ ਆ। ਉਹ ਵੀ ਅਸੀਂ ਭਾਰਤ ਸਰਕਾਰ ਨੂੰ ਵੀ ਲਿਖ ਕੇ ਭੇਜ ਰਹੇ ਹਾਂ ਤੇ ਪਾਕਿਸਤਾਨ ਦੀ ਸਰਕਾਰ ਨੂੰ ਵੀ ਲਿਖ ਕੇ ਭੇਜ ਰਹੇ ਹਾਂ ਕਿ ਉੱਥੇ ਗੁਰੂ ਘਰਾਂ ਦੀਆਂ ਜਿਹੜੀਆਂ ਮਰਿਆਦਾਵਾਂ ਆ ਉਹਨਾਂ ਨੂੰ ਜ਼ਰੂਰ ਜਿਹੜਾ ਉਹਨਾਂ ਧਿਆਨ ਵਿੱਚ ਰੱਖਿਆ ਜਾਵੇ, ਕਿਉਂਕਿ ਗੁਰਦੁਆਰਾ ਸਾਹਿਬਾਨ ਦੀ ਇੱਕ ਆਪ ਦੀ ਮਰਿਆਦਾ ਹੁੰਦੀ। ਉਹ ਮਰਿਆਦਾ ਦੇ ਤਹਿਤ ਜ਼ਰੂਰੀ ਹੁੰਦਾ ਕਿ ਉਹ ਸਾਰੀ ਮਰਿਆਦਾ ਉੱਥੇ ਲਾਗੂ ਹੋਵੇ। ਸੋ ਪਿਛਲੇ ਦਿਨ ਹੀ ਉਹ ਹੋਇਆ, ਉਹਦੀ ਰਿਪੋਰਟ ਵੀ ਅਸੀਂ ਮੰਗਾ ਰਹੇ ਹਾਂ ਤੇ ਇਹ ਵੀ ਅਸੀਂ ਮੰਗ ਕਰਦੇ ਹਾਂ ਪਾਕਿਸਤਾਨ ਸਰਕਾਰ ਤੋਂ ਵੀ ਉਹਨਾਂ ਦੀ ਉਸ ਸਥਾਨ ਦੀ ਜਿਹੜੀ ਪਵਿੱਤਰਤਾ ਆ ਉਹਨੂੰ ਜਿਹੜਾ ਆ ਉਹ ਬਰਕਰਾਰ ਰੱਖਿਆ ਜਾਵੇ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਦੀ ਇਹ ਮੀਟਿੰਗ ਦੇ ਵਿੱਚ ਐਕਸ ਪਹਿਲਾਂ ਟਵਿੱਟਰ ਨਾਲ ਲਿਖਾ ਪੜ੍ਹੀ ਕਰਕੇ ਸ਼ਿਕਾਇਤ ਕੀਤੀ, ਪਰੰਤੂ ਕੰਪਨੀ ਵੱਲੋਂ ਇਹਨਾਂ ਨੂੰ ਸਹੀ ਠਹਿਰਾਇਆ ਗਿਆ ਜੋ ਕਿ ਬੇਹੱਦ ਇਤਰਾਜ਼ਯੋਗ ਆ। ਸੋ ਅਸੀਂ ਇਹਦੇ ਲਈ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਉਹ ਵੀ ਆਰੰਭਣ ਜਾ ਰਹੇ ਹਾਂ ਤਾਂ ਕਿ ਇਹੋ ਜਿਹੇ ਭੱਦੇ ਜਿਹੜੇ ਮਜ਼ਾਕ ਆ ਉਹ ਨਾ ਕੀਤੇ ਜਾਣ। ਸੋ ਸਰਕਾਰ ਨੂੰ ਚਾਹੀਦਾ ਕਿ ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਰਾਂ ਪਾਉਣ ਦੀ ਜਿਹੜੀ ਆਪਣੇ ਪ੍ਰਕਿਰਿਆ ਆ ਇਹ ਠੀਕ ਆ ਵੀ ਅਸੀਂ ਫੋਟੋ ਵੀ ਲਾਉਣ ਡਏ, ਸਾਰੇ ਆਈਡੀ ਵੀ ਲਾਉਣ ਡਏ ਆ, ਪਰ ਤਸਦੀਕ ਦੀ ਜਿਹੜੀ ਉਹ ਹੈਗਾ ਪ੍ਰੋਸੈਸ ਉਹਨੂੰ ਆਪਣਾ ਸੁਖਾਲਾ ਕੀਤਾ ਜਾਵੇ। ਹਰ ਇੱਕ BLO ਇੱਕ ਪਿੰਡ ਦੇ ਵਿੱਚ ਲਗਾਤਾਰ 3 ਮਹੀਨੇ ਰਹੇ ਤਾਂ ਕਿ ਜਿਹੜਾ ਵੀ ਕੋਈ ਵੋਟ ਜਮ੍ਹਾਂ ਕਰਾਉਣਾ ਉਹਦਾ ਜੇ ਉਹਨੇ ਤਸਦੀਕ ਕਰਨੀ ਉਹ ਜਾ ਕੇ ਤਸਦੀਕ ਕਰ ਲਵੇ। ਹੁਣ ਹੁੰਦਾ ਕੀ ਆ ਕਿ BLO ਆ ਉਹਦੇ ਨਾਲ ਉਹ ਕਹਿੰਦਾ ਸੁਪਰਵਾਈਜ਼ਰ ਲੱਗਾ ਆ, ਉਹ ਬੰਦਾ ਜਾ ਕੇ ਪੁੱਛਦਾ ਜੀ ਮੈਂ ਫਾਰਮ ਜਮ੍ਹਾਂ ਕਰਾਤੇ, ਸਾਈਨ ਵੀ ਲੈ ਲੈਂਦਾ। ਉਹ ਕਹਿੰਦਾ ਜੀ ਮੈਂ ਆਪਣੇ ਸੁਪਰਵਾਈਜ਼ਰ ਨਾਲ ਗੱਲ ਕਰੂੰਗਾ, ਸੁਪਰਵਾਈਜ਼ਰ ਕਹਿੰਦਾ ਨਹੀਂ ਜੀ ਇਹ ਠੀਕ ਨਹੀਂ। ਸੋ ਇਸ ਕਰਕੇ ਵਿਤਕਰਾ ਨਾ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਆ ਤੇ ਮੈਨੂੰ ਕਹਿਣ ਵਿੱਚ ਕੋਈ ਗਰੇਜ ਨਹੀਂ। ਅੱਜ ਬਹੁਤ ਕੁਝ ਜਿਹੜਾ ਇਹਦੇ ਉੱਤੇ ਸਿੱਧੇ ਤੇ ਸਿੱਧੇ ਤੌਰ ਤੇ ਹਮਲੇ ਕਰਨ ਦਾ ਯਤਨ ਕੀਤਾ ਜਾ ਰਿਹਾ, ਜਿਹਦੀ ਆ ਮੌਜੂਦਾ ਜਿਹੜੀ ਆਪਣੇ ਮਿਸਾਲ ਆ ਸਾਨੂੰ ਮੋਹਰੇ ਮਿਲ ਰਹੀ ਆ। ਸੋ ਵੋਟਾਂ ਬਣਾਉਣੀਆਂ, ਕੋਈ ਵੀ ਬੰਦਾ ਵੋਟ ਬਣਾ ਸਕਦਾ ਤੇ ਜੇ ਵੋਟਾਂ ਬਣਾਉਣ ਲਈ ਪ੍ਰੋਸੈਸੇ ਪੇਚੀਦਾ ਕਰ ਦਿਆਂਗੇ ਤੇ ਆਪਾਂ ਦੇਖਦੇ ਆ ਲੋਕ ਅੱਜ ਕੱਲ ਸਮੇਂ ਦੀ ਵੀ ਕਤਾਈ ਹੁੰਦੀ, ਕਈਆਂ ਦੇ ਬੀਜੀ ਪ੍ਰੋਸੈਸ ਹੁੰਦੇ ਆ। ਸੋ ਇਸ ਚੀਫ ਇਲੈਕਸ਼ਨ ਕਮਿਸ਼ਨ ਸਾਹਿਬ ਜੀ ਤੋਂ, ਜਸਟਿਸ ਸਾਰੋਂ ਸਾਹਿਬ ਤੋਂ ਮੈਂ ਮੰਗ ਕਰਦਾ ਕਿ ਇਹ ਚੇਚੇ ਤੌਰ ਤੇ ਤੁਸੀਂ ਡਿਊਟੀਆਂ ਲਾਓ ਤਾਂ ਕਿ ਵੱਧ ਤੋਂ ਵੱਧ ਜਿਹੜੀਆਂ ਆ ਉਹ ਵੋਟਾਂ ਆਉਂਦੀ ਇਲੈਕਸ਼ਨ ਲਈ ਜਿਹੜੀਆਂ ਉਹ ਤਿਆਰ ਹੋ ਸਕਣ। ਲੰਮੇ ਸਮੇਂ ਤੋਂ ਭਾਰਤ ਦੀ ਜੇਲ੍ਹ ਵਿੱਚ ਬੰਦ ਜੱਗੀ ਜੋਹਲ ਦੇ ਕੇਸ ਵਿੱਚ ਉਹਨਾਂ ਦੇ ਭਰਾ ਗੁਰਪ੍ਰੀਤ ਸਿੰਘ ਜੋਹਲ ਨੇ ਨਵੇਂ ਵਿਦੇਸ਼ ਸਕੱਤਰ ਕੈਮਰੋਨ ਨੂੰ ਇਸ ਕੇਸ ਵਿੱਚ ਦਖਲ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਉਮੀਦ ਕਰਦੇ ਹਨ ਕਿ ਕੈਮਰੋਨ, ਜਿਸ ਨੇ ਪਿਛਲੇ ਹਫ਼ਤੇ ਇੱਕ ਰਾਜਨੀਤਿਕ ਫੇਰਬਦਲ ਦੌਰਾਨ ਵਾਪਸੀ ਕੀਤੀ ਹੈ, ਉਹ ਜੋਹਲ ਦੇ ਕੇਸ ਵਿੱਚ ਕੁਝ ਚੰਗਾ ਕਰਨਗੇ, ਜਦੋਂ ਕਿ ਪਿਛਲੇ ਸਕੱਤਰ ਇਹ ਕਰਨ ਵਿੱਚ ਸਫਲ ਰਹੇ ਹਨ। ਜ਼ਿਕਰਯੋਗ ਹੈ ਕਿ ਡਰਮਟਨ ਦੇ ਰਹਿਣ ਵਾਲੇ ਸਿੱਖ ਨੌਜਵਾਨ ਜੋਹਲ 2017 ਵਿੱਚ ਆਪਣੇ ਵਿਆਹ ਲਈ ਪੰਜਾਬ ਆਏ ਸਨ। ਉਦੋਂ ਹੀ ਭਾਰਤ ਸਰਕਾਰ ਵੱਲੋਂ ਉਹਨਾਂ ਤੇ ਦੋਸ਼ ਲਗਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਦੇ ਇਨਸਾਫ ਲਈ ਉਹਨਾਂ ਦਾ ਪਰਿਵਾਰ ਅੱਜ ਤੱਕ ਸੰਘਰਸ਼ ਕਰ ਰਿਹਾ ਹੈ। ਬੀਤੇ ਇੱਕ ਦਿਨ ਪਹਿਲਾਂ UK ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ ਨੂੰ ਸਿੱਖ ਫੈਡਰੇਸ਼ਨ ਵੱਲੋਂ ਸਖਤ ਨਿੰਦਾ ਕਰਨ ਦੇ ਨਾਲ-ਨਾਲ ਇਸ ਮਾਮਲੇ ਦੀ ਕਾਨੂੰਨੀ ਜਾਂਚ ਦੀ ਮੰਗ ਕੀਤੀ ਗਈ ਹੈ। ਮੀਡੀਆ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਉਹਨਾਂ ਕਿਹਾ ਕਿ ਪੋਪ ਕੈਂਟਬਰੀ ਦੇ ਆਰਚਬਿਸ਼ਪ ਅਤੇ ਸਿੱਖ ਸੰਗਠਨਾਂ ਸਮੇਤ ਦੁਨੀਆ ਭਰ ਦੇ ਹੋਰ ਧਾਰਮਿਕ ਨੇਤਾਵਾਂ ਨੇ ਗਾਜ਼ਾ ਦੇ ਨਾਲ-ਨਾਲ ਇਮੈਨੂਅਲ ਮੈਕਰੋਨ ਵਰਗੇ ਰਾਜ ਦੇ ਮੁਖੀਆਂ ਨੂੰ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਹੈ। ਉਹ UK ਸਰਕਾਰ, ਲੇਬਰ ਲੀਡਰਸ਼ਿਪ ਅਤੇ ਹੋਰ ਵਿਸ਼ਵ ਨੇਤਾਵਾਂ ਦੁਆਰਾ ਜੰਗਬੰਦੀ ਦਾ ਸਮਰਥਨ ਕਰਨ ਤੋਂ ਇਨਕਾਰ ਕਰਨ ਵਾਲੀ ਮੌਜੂਦਾ ਲਾਈਨ ਨਾਲ ਅਸਹਿਮਤ ਹਨ। ਸਿੱਖ ਫੈਡਰੇਸ਼ਨ ਦੇ ਚੇਅਰ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਜਦੋਂ ਕਿ ਅਸੀਂ UK ਸਰਕਾਰ, ਲੇਬਰ ਲੀਡਰਸ਼ਿਪ ਅਤੇ ਵਿਸ਼ਵ ਨੇਤਾਵਾਂ ਵੱਲੋਂ ਜੰਗਬੰਦੀ ਦੀ ਹਮਾਇਤ ਕਰਨ ਤੋਂ ਇਨਕਾਰ ਕਰਨ ਤੋਂ ਅਸਹਿਮਤ ਅਤੇ ਨਿਰਾਸ਼ ਹਾਂ, ਅਸੀਂ ਸਪਸ਼ਟ ਤੌਰ ਤੇ ਉਹਨਾਂ ਲੋਕਾਂ ਦੀ ਨਿੰਦਾ ਕਰਦੇ ਹਾਂ ਜਿਨ੍ਹਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ, ਡਰਾਉਣ ਧਮਕਾਉਣ ਦਾ ਸਹਾਰਾ ਲਿਆ ਹੈ। ਅਸੀਂ ਹਿੰਸਾ ਅਤੇ ਉਹਨਾਂ ਦੇ ਸਟਾਫ ਨਾਲ ਦੁਰਵਿਵਹਾਰ ਦੀਆਂ ਧਮਕੀਆਂ ਦੀ ਨਿੰਦਾ ਕਰਦੇ ਹਾਂ ਅਤੇ ਡੂੰਘੀ ਚਿੰਤਾ ਕਰਦੇ ਹਾਂ ਕਿ ਸੰਸਦ ਮੈਂਬਰ ਵੀ ਆਪਣੇ ਪਰਿਵਾਰਾਂ ਦੀ ਸੁਰੱਖਿਆ ਲਈ ਡਰਦੇ ਹਨ। ਛੋਟੇ ਬੱਚਿਆਂ ਸਮੇਤ ਜਿਨ੍ਹਾਂ ਨੂੰ ਸ਼ਰਮਨਾਕ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਿਸੇ ਨਾਲ ਅਸਹਿਮਤ ਹੋਣਾ ਅਤੇ ਆਪਣੇ ਸੰਸਦ ਮੈਂਬਰ ਦੇ ਵਿਰੋਧ ਵਿੱਚ ਆਪਣੀ ਆਵਾਜ਼ ਉਠਾਉਣਾ ਤੁਹਾਡਾ ਜਮਹੂਰੀ ਅਧਿਕਾਰ ਹੈ, ਪਰ ਦਬਾਅ ਜੋ ਹਿੰਸਾ ਜਾਂ ਮੌਤ ਦੀਆਂ ਧਮਕੀਆਂ ਵਿੱਚ ਬਦਲ ਜਾਂਦਾ ਹੈ, ਪੂਰੀ ਤਰ੍ਹਾਂ ਅਸਵੀਕਾਰਯੋਗ ਹੈ। ਉਹਨਾਂ ਕਿਹਾ ਕਿ ਧਮਕਾਉਣਾ ਜੋ ਬਹੁਤ ਜ਼ਿਆਦਾ ਦੁਰਵਿਵਹਾਰ ਅਤੇ ਧਮਕੀ ਵਾਲਾ ਬਣ ਜਾਂਦਾ ਹੈ, ਇੱਕ ਅਪਰਾਧ ਹੈ ਅਤੇ ਪੂਰੀ ਤਰ੍ਹਾਂ ਦੁਖਦਾਈ ਹੈ। ਅਪਰਾਧਿਕ ਅਤੇ ਅਸ਼ਲੀਲ ਵਿਵਹਾਰ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਜੋ ਡਰ ਅਤੇ ਡਰਾਵੇ ਦਾ ਕਾਰਨ ਬਣਦੇ ਹਨ ਅਤੇ ਉਹਨਾਂ ਤੇ ਕਾਨੂੰਨੀ ਤੌਰ ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਖਾਸ ਤੌਰ ਤੇ ਲੇਬਰ ਐਮਪੀਜ਼ ਜਿਨ੍ਹਾਂ ਵਿੱਚ ਜੰਗਬੰਦੀ ਦਾ ਸਮਰਥਨ ਕਰਨ ਵਾਲੇ ਕੁਝ ਸ਼ਾਮਿਲ ਹਨ ਨੂੰ ਤਬਾਹੀ ਸਮੇਤ ਭਿਆਨਕ ਨਫ਼ਰਤ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ। ਲੇਬਰ ਲੀਡਰਸ਼ਿਪ ਦੀ ਮੌਜੂਦਾ ਸਥਿਤੀ ਲੰਮੇ ਸਮੇਂ ਲਈ ਮਨੁੱਖਤਾਵਾਦੀ ਵਿਰਾਮ ਅਤੇ ਇਜ਼ਰਾਈਲ ਨੂੰ ਹਸਪਤਾਲਾਂ ਦੀ ਰੱਖਿਆ ਕਰਨ ਅਤੇ ਗਾਜ਼ਾ ਵਿੱਚ ਪਾਣੀ, ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਤੇ ਘੇਰਾਬੰਦੀ ਨੂੰ ਖਤਮ ਕਰਨ ਦੀ ਮੰਗ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਬੁੱਧਵਾਰ ਨੂੰ ਲੇਬਰ ਲੀਡਰਸ਼ਿਪ ਨੇ ਇਸ ਲਈ ਗਜ਼ਾ ਵਿੱਚ ਜੰਗਬੰਦੀ ਦੀ ਹਮਾਇਤ ਕਰਨ ਵਾਲੇ ਕਿੰਗ ਦੇ ਭਾਸ਼ਣ ਵਿੱਚ ਇੱਕ SNP 100 ਤੋਂ ਪਰਹੇਜ਼ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਲੇਬਰ ਪਾਰਟੀ ਭਾਵਨਾਤਮਕ ਉਥਲ-ਪੁਥਲ ਵਿੱਚੋਂ ਗੁਜ਼ਰ ਰਹੀ ਹੈ ਅਤੇ ਜੰਗਬੰਦੀ ਨੂੰ ਲੈ ਕੇ ਵਿਚਕਾਰੋਂ ਵੰਡੀ ਹੋਈ ਹੈ, ਪਰ 10 ਸ਼ੈਡੋ ਮੰਤਰੀਆਂ ਅਤੇ ਸੰਸਦੀ ਸਹਾਇਕਾਂ ਸਮੇਤ 56 ਲੇਬਰ ਸੰਸਦ ਮੈਂਬਰਾਂ ਨੇ ਪਾਰਟੀ ਵਿਪ ਦੀ ਉਲੰਘਣਾ ਕਰਦੇ ਹੋਏ SNP 100 ਦੇ ਹੱਕ ਵਿੱਚ ਵੋਟ ਦਿੱਤੀ। ਦਰਜਨਾਂ ਹੋਰ ਲੇਬਰ ਸੰਸਦ ਮੈਂਬਰਾਂ ਨੇ ਪਾਰਟੀ ਅਨੁਸ਼ਾਸਨ ਦੀ ਪਾਲਣਾ ਕੀਤੀ ਅਤੇ VOTING ਦੌਰਾਨ ਪਰਹੇਜ਼ ਕੀਤਾ, ਪਰ ਉਹ ਵੀ ਜੰਗਬੰਦੀ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਪੱਛਮੀ ਸਰਕਾਰਾਂ ਗਜ਼ਾ ਵਿੱਚ ਜੰਗਬੰਦੀ ਦਾ ਸਮਰਥਨ ਕਰਨ ਲਈ ਦਬਾਅ ਵਿੱਚ ਆ ਰਹੀਆਂ ਹਨ, ਜਿਨ੍ਹਾਂ ਵਿੱਚੋਂ ਫਰਾਂਸ ਅਤੇ ਆਇਰਲੈਂਡ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ। ਗਲੋਬਲ ਰਾਏ ਹੌਲੀ-ਹੌਲੀ ਇਜ਼ਰਾਈਲ ਦੇ ਖਿਲਾਫ ਬਦਲ ਰਹੀ ਹੈ। ਇਸ ਲਈ ਜਨਤਾ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਦੇ ਖਿਲਾਫ ਧਮਕੀਆਂ ਜਾਂ ਹਿੰਸਾ ਦੀਆਂ ਧਮਕੀਆਂ ਉਲਟ ਉਤਪਾਦਕ ਹੋਣਗੀਆਂ।